ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 1 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ, ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਐਂਟੀਲਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ ਤੇ ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਭਾਰਤ ਸਰਕਾਰ ਦੀ ਜੋ ਇੰਟਰਫੀਰੈਂਸ ਆ ਕੈਨੇਡਾ ਜਾਂ USA ਦੇ ਵਿੱਚ, ਉਹਦੇ ਸੰਬੰਧ ਨੂੰ ਲੈ ਕੇ ਅੱਜ ਸਰੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਇੱਕ ਕੋਰਟ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਨੇ ਖਾਲਿਸਤਾਨ ਦੇ ਝੰਡੇ ਫੜੇ ਹੋਏ ਸੀ ਤੇ ਇਹ ਉਹੀ ਕੋਰਟ ਆ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਜਦੋਂ ਕਤਲ ਕੀਤਾ ਗਿਆ ਭਾਰਤ ਸਰਕਾਰ ਦੇ ਜਿਹੜੇ ਬੰਦੇ ਹੈਗੇ ਉਹਨਾਂ ਵੱਲੋਂ। ਤੇ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਕੇਸ ਆ ਅੱਜ ਨਵੇਂ ਕਰਾਊਨ ਕੌਂਸਲ ਦੇ ਕੋਲ ਚੱਲਿਆ ਸੀ, ਜਿੱਥੇ ਡਿਸਕਲੋਜ਼ਰ ਡਾਕੂਮੈਂਟਸ ਪੇਸ਼ ਕੀਤੇ ਗਏ ਆ। 10,000 ਤੋਂ ਵੱਧ ਪੇਜਸ ਜਿਹੜੇ ਇਸ ਡਿਸਕਲੋਜ਼ਰ ਦੇ ਵਿੱਚ ਹੈਗੇ ਆ। ਸੋ ਵੱਡੀ ਗਿਣਤੀ 'ਚ ਸਿੱਖ ਉੱਥੇ ਹਾਜ਼ਰ ਹੋਏ ਜਿਨ੍ਹਾਂ ਨੇ ਪ੍ਰੋਟੈਸਟ ਵੀ ਕੀਤਾ ਹੈਗਾ। ਮੋਸਟਲੀ ਜਿਹੜੀ ਆ ਕਹਿੰਦੇ ਐਡਮਿਨਿਸਟ੍ਰੇਟਿਵ ਵਰਕ ਸੀਗਾ। ਕਰਨ ਬਰਾੜ, ਕਰਨਪ੍ਰੀਤ ਸਿੰਘ, ਅਮਨਦੀਪ ਸਿੰਘ, 4 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਹੈ ਫਸਟ ਡਿਗਰੀ ਮਰਡਰ ਦੇ ਵਿੱਚ, ਭਾਈ ਨਿੱਜਰ ਹੋਣਾ ਦੇ ਕਤਲ ਦੇ ਸੰਬੰਧ ਦੇ ਵਿੱਚ। ਈਵਨ ਦੋ ਅੱਜ ਉਹ ਕੋਰਟ ਦੇ ਵਿੱਚ ਨਹੀਂ ਅਪੀਅਰ ਹੋਏ। ਭਾਈ ਨਿੱਜਰ ਹੋਣਾ ਦੇ ਬਹੁਤ ਸਾਰੇ ਸਪੋਰਟਰ ਜਿਹੜੇ ਆ ਉਹ ਕੋਰਟ ਦੇ ਬਾਹਰ ਖਾਲਿਸਤਾਨ ਦੇ ਝੰਡੇ ਲੈ ਕੇ ਹਾਜ਼ਰ ਸੀਗੇ। ਸਾਰਿਆਂ ਨੂੰ ਪਤਾ ਹੀ ਆ ਭਾਈ ਹਰਦੀਪ ਸਿੰਘ ਨਿੱਜਰ ਕੌਣ ਸੀਗੇ। ਤੇ ਮਨਿੰਦਰ ਸਿੰਘ BC ਗੁਰਦੁਆਰਾ ਕੌਂਸਲ ਦੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਿੱਖ ਕੈਨੇਡੀਅਨ ਆ ਜੋ ਖਾਲਿਸਤਾਨ ਦੀ ਮੰਗ ਕਰਦੇ ਆ ਉਹਨਾਂ ਦੀ ਲਾਈਫ ਨੂੰ ਖਤਰਾ ਹੈਗਾ ਆ। ਸੋ ਇਸ ਕਰਕੇ ਵੀ ਉਹ ਹਾਜ਼ਰ ਹੋਏ ਆ। ਅਗਲੀ ਹੀਅਰਿੰਗ ਜਿਹੜੀ ਆ ਨਿੱਜਰ ਹੋਣਾ ਦੇ ਕੇਸ ਦੇ ਸੰਬੰਧ ਦੇ ਵਿੱਚ ਉਹ ਨਵੰਬਰ 21 ਨੂੰ ਹੋਣੀ ਹੈਗੀ ਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਆ ਕੋਰਟ ਪ੍ਰੋਸੀਡਿੰਗਸ ਹੋਊਗੀਆਂ ਚਾਲੂ। ਤੇ ਫਿਰ ਕੀ ਹੁੰਦਾ ਆ ਉਹ ਬਾਅਦ ਦੇ ਵਿੱਚ ਜਿੱਦਾਂ ਜਿੱਦਾਂ ਅਪਡੇਟ ਹੋਊਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੀ। ਬਿਲਕੁਲ। ਕੈਲੀਫੋਰਨੀਆ ਦੀਆਂ ਜੇਕਰ ਖਬਰਾਂ ਵੱਲ ਵਧੀਏ ਤਾਂ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਜੰਗਲੀ ਅੱਗਾਂ ਦੇ ਬਾਰੇ। ਇੱਕ ਖਬਰ ਦੇ ਮੁਤਾਬਕ, ਇੱਕ ਨਿਊਜ਼ ਵੈਬਸਾਈਟ ਦੇ ਮੁਤਾਬਕ, ਕੈਲੀਫੋਰਨੀਆ ਦੇ ਇਹ ਵੱਖ-ਵੱਖ ਹਿੱਸਿਆਂ ਦੇ ਵਿੱਚ ਲੱਗੀਆਂ ਅੱਗਾਂ ਦੇ ਵਿੱਚ ਹੁਣ ਤੱਕ 1 ਮਿਲੀਅਨ ਤੋਂ ਜਿਹੜਾ ਏਕੜ ਤੋਂ ਵੱਧ ਦਾ ਇਲਾਕਾ ਉਹ ਇਹਨਾਂ ਦੀ ਜ਼ਦ ਦੇ ਹੇਠ ਆ ਕੇ ਤਬਾਹ ਹੋ ਚੁੱਕਿਆ ਹੈ। ਹਾਲੇ ਵੀ ਲਾਸ ਐਂਜਲਸ ਦੇ ਜਿਹੜੇ ਨਾਰਥ ਈਸਟ ਦੇ ਇਲਾਕੇ ਨੇ ਉੱਥੇ ਵੀ ਲਾਈਨ ਫਾਇਰ ਹੈ ਜਿਹੜੀ ਉੱਥੇ ਤੇ ਪੂਰਾ ਕਾਬੂ ਨਹੀਂ ਪਾ ਸਕਿਆ ਤੇ ਇਹਨੂੰ ਤਕਰੀਬਨ 1 ਮਹੀਨੇ ਦੇ ਕਰੀਬ 68 ਸਕੁਅਰ ਮਾਈਲਸ ਯਾਨੀ ਕਿ 176 ਸਕੁਅਰ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਫੈਲ ਚੁੱਕੀ ਹੈ। ਉਧਰ ਜਿਹੜੀ ਸੈਨ ਬਰਨਾਰਡਿਨੋ ਮਾਊਂਟੇਨਸ ਦੇ ਵਿੱਚ ਅੱਗ ਜਿਹੜੀ ਫੈਲੀ ਸੀ ਉਹ ਜਿਹੜੀ ਆ ਉਹਨੇ ਵੀ 83% ਦੀ ਜਿਹੜਾ ਇਲਾਕਾ ਵਾ ਉਹਨੂੰ ਤਕਰੀਬਨ ਆਪਣੀ ਜ਼ਦ ਦੇ ਵਿੱਚ ਲੈ ਲਿਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਦੇ ਜਿਹੜੇ ਆਲਾ ਅਧਿਕਾਰੀ ਨੇ ਜਾਂ ਜਿਹੜੇ ਆਫੀਸਰਸ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਅੱਗ ਬੁਝਾਉਣ ਦੇ ਲਈ ਮਸ਼ੱਕਤ ਜਿਹੜੀ ਆ ਉਹ ਜਾਰੀ ਹੈ। ਜਿਹੜਾ ਰਿਸਕ ਹੈ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਇਨਕਰੀਜ਼ ਹੋਣ ਦਾ, ਜਿਨ੍ਹਾਂ ਦੇ ਵਧਣ ਦਾ, ਉਹ ਕਹਿੰਦੇ ਕਾਫੀ ਹੁਣ ਵੱਧ ਚੁੱਕਿਆ ਹੈ। ਜੇਕਰ ਗੱਲ ਕਰੀਏ ਤਾਜ਼ਾ ਖਬਰਾਂ ਦੇ ਮੁਤਾਬਕ ਤਾਂ ਇਸ ਟਾਈਮ ਜਿਹੜੀ ਕੈਲ ਫਾਇਰ ਇੰਸੀਡੈਂਟ ਕਮਾਂਡਰ ਨੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਤਕਰੀਬਨ 44,000 ਏਕੜ ਦੇ ਵਿੱਚ ਫੈਲ ਚੁੱਕੀ ਹੈ ਲਾਈਨ ਫਾਇਰ ਸੈਨ ਬਰਨਾਰਡਿਨੋ ਕਾਉਂਟੀ ਦੇ ਵਿੱਚ ਤੇ ਉੱਥੇ ਜਦੋਜਹਿਦ ਜਿਹੜੀ ਆ ਉਹ ਜਾਰੀ ਹੈ। ਐਂਗਲਸ ਓਕਸ ਤੇ ਸੈਵਨ ਓਕ ਦੇ ਜਿਹੜੇ ਇਲਾਕੇ ਨੇ ਉੱਥੇ ਹਲੇ ਵੀ ਐਵੈਕੂਏਸ਼ਨ ਦੇ ਆਰਡਰ ਰਹਿਣਗੇ, ਬਰਕਰਾਰ ਰਹਿਣਗੇ ਤੇ ਬਿਗ ਬੀਅਰ ਦਾ ਜਿਹੜਾ ਇਲਾਕਾ ਉੱਥੇ ਵੀ ਜਿਹੜੀ ਆ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ।
ਹੁਣ ਤੱਕ ਇਸ ਅੱਗ ਤੇ ਕਾਬੂ ਪਾਉਣ ਦੇ ਲਈ 1000 ਤੋਂ ਵੱਧ ਫਾਇਰ ਫਾਈਟਰਸ ਨੇ ਜਿਹੜੇ ਉਹ ਜੱਦੋ-ਜਹਿਦ ਕਰ ਰਹੇ ਨੇ, ਲੜਾਈ ਕਰ ਰਹੇ ਨੇ। ਪਰ ਨਾਲ ਹੀ ਉਹ ਕਹਿੰਦੇ ਕਿ ਹੈਲੀਕਾਪਟਰਾਂ ਤੇ ਦੂਜੇ ਜਿਹੜੇ ਹੋਰ ਸਾਧਨ ਨੇ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਜਾਵੇ। ਮੋਨਿਕਾ ਐਗੂਲਰ ਜਿਹੜੇ ਕਿ ਇੱਕ ਐਂਗੁਇਸ ਉਹ ਇੱਕ ਰੈਸਟੋਰੈਂਟ ਹੈ ਜਿਨ੍ਹਾਂ ਦਾ, ਉਹ ਕਹਿੰਦੇ ਕਿ ਬਹੁਤ ਨੁਕਸਾਨ ਹੋ ਗਿਆ ਅੱਗ ਲੱਗਣ ਦੇ ਨਾਲ। ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੋਂ ਤੁਰ ਜਾ ਚੁੱਕੇ ਨੇ ਤੇ ਆਉਣਗੇ ਕਦੋਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ, ਕਿਉਂਕਿ ਬਿਜ਼ਨਸ ਜਿਹੜੇ ਨੇ ਉਹ ਕਾਫੀ ਪ੍ਰਭਾਵਿਤ ਹੋਏ ਨੇ। ਇਹਦੇ ਨਾਲ ਕੈਲ ਫਾਇਰ ਨੇ ਇਹ ਵੀ ਗੱਲ ਦੱਸੀ ਹੈ ਕਿ ਜਿਹੜੇ 2 ਸਟਰਕਚਰ ਜਿਹੜੇ ਹੁਣ ਜਦੋਂ ਆਪਾਂ ਖਬਰਾਂ ਕਰ ਰਹੇ ਹਾਂ, ਤਾਂ ਹੋਰ ਜਿਹੜੇ 4 ਸਟਰਕਚਰ ਨੇ ਇਹ ਹੁਣੇ ਤਾਜ਼ਾ ਖਬਰਾਂ ਦੇ ਮੁਤਾਬਕ ਤਕਰੀਬਨ ਇਸ ਅੱਗ ਦੇ ਜ਼ਦ ਦੇ ਵਿੱਚ ਆਉਣ ਕਰਕੇ ਜਿਹੜਾ ਤਕਰੀਬਨ ਸੜ ਚੁੱਕੇ ਨੇ। ਦੂਜੇ ਪਾਸੇ ਜੇਕਰ ਆਪਾਂ KCRA ਦੀ ਰਿਪੋਰਟ ਤੇ ਜਾਈਏ ਤਾਂ ਦੱਸਿਆ ਜਾ ਰਿਹਾ ਕਿ ਸਦਰਨ ਕੈਲੀਫੋਰਨੀਆ ਜਾਂ ਹੋਰ ਜਿਹੜੇ ਇਲਾਕੇ ਨੇ, ਤਕਰੀਬਨ ਇਹਦੇ ਵਿੱਚ 1 ਲੱਖ ਏਕੜ ਜਿਹੜਾ ਕਿ 4,05,492 ਹੈਕਟੇਅਰ ਬਣਦਾ ਹੈ, ਹੁਣ ਤੱਕ ਵੱਖ-ਵੱਖ ਅੱਗਾਂ ਦੇ ਵਿੱਚ ਜਿਹੜਾ ਉਹ ਝੁਲਸਿਆ ਜਾ ਚੁੱਕਿਆ। ਤੇ ਇਹ ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਜਿਹੜੀਆਂ ਹੁਣ ਤੱਕ ਦੀਆਂ ਅੱਗਾਂ ਲੱਗੀਆਂ ਨੇ, ਉਹਨਾਂ ਦੇ ਵਿੱਚ ਜਿਹੜੀਆਂ 'ਚ ਵੱਧ ਇਲਾਕਾ ਜਿਹੜਾ ਜ਼ਦ ਦੇ ਹੇਠ ਆਇਆ, ਤਬਾਹ ਹੋਇਆ, ਉਹਨਾਂ ਦੇ ਵਿੱਚੋਂ ਇੱਕ ਕਿਹਾ ਜਾ ਰਿਹਾ। ਸੁੱਕਾ ਘਾਹ ਤੇ ਸਟੀਪ ਸਲੋਪਸ ਤੇ ਜਿਹੜੀ ਹਵਾ ਆ ਜੀ, ਇੰਨੀ ਜੀ। ਤੇਜ਼ੀ ਦੇ ਨਾਲ ਚੱਲ ਰਹੀ ਹੈ ਤੇ ਆਹ ਵਾਲਾ ਹਫ਼ਤਾ ਬਹੁਤ ਗਰਮੀ ਦਾ ਹੈਗਾ ਆ, ਤੇ ਇਸ ਕਰਕੇ ਜਿਹੜੀ ਅੱਗ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਆ। ਅੱਜ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਔਰ ਕੈਲ ਫਾਇਰ ਵੱਲੋਂ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਗਈ ਆ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਧੜਾ ਧੜ ਕੈਲੀਫੋਰਨੀਆ ਸਟੇਟ ਨੂੰ ਛੱਡ ਕੇ ਭੱਜ ਰਹੀਆਂ ਹੈਗੀਆਂ। ਤੁਹਾਨੂੰ ਯਾਦ ਆ ਵੀ ਪਿਛਲੇ 2-3 ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ, ਖਾਸ ਕਰਕੇ ਜੋ ਹਰੀਕੇਨ ਹਲੇਨ ਆ ਉਹਨੂੰ ਲੈ ਕੇ। ਕਹਿੰਦੇ ਪਈ ਸਟੇਟ ਫਾਰਮ ਇੰਸ਼ੋਰੈਂਸ ਤੇ ਸਿਟੀਜ਼ਨ ਇੰਸ਼ੋਰੈਂਸ, ਉਹਨਾਂ ਕੰਪਨੀਆਂ ਕੋਲ 60,000 ਤੋਂ ਵੱਧ ਜਿਹੜੇ ਕਲੇਮ ਆ ਆਲਰੇਡੀ ਫਾਈਲ ਹੋ ਚੁੱਕੇ ਆ, ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਜਿਹੜੇ ਆ ਇਸ ਫਲੱਡਿੰਗ ਦੇ ਵਿੱਚ, ਤੂਫਾਨ ਦੇ ਵਿੱਚ ਤਬਾਹ ਹੋ ਚੁੱਕੇ ਹੈਗੇ ਆ। ਅੱਜ ਇਹ ਰਿਪੋਰਟ ਆ ਰਹੀ ਆ ਕੈਲੀਫੋਰਨੀਆ ਤੋਂ ਵੀ ਸਟੇਟ ਫਾਰਮ ਇੰਸ਼ੋਰੈਂਸ ਜਿਹੜੀ ਆ ਉਹ ਕੈਲੀਫੋਰਨੀਆ 'ਚ 10 ਲੱਖ ਪਾਲਿਸੀਆਂ ਆਉਣ ਵਾਲੇ 5 ਸਾਲਾਂ ਦੇ ਵਿੱਚ ਕੈਂਸਲ ਕਰ ਸਕਦੀ ਹੈਗੀ ਆ, ਜਿਹੜੀਆਂ ਆਲਰੇਡੀ ਸਟੇਟ ਫਾਰਮ ਦੇ ਕੋਲ ਆ 1 ਮਿਲੀਅਨ। ਤੇ ਉਹਨਾਂ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ ਰੇਟ ਇਨਕਰੀਜ਼ ਕਰਨ ਦੇ ਲਈ ਫਾਈਲਿੰਗ ਸਬਮਿਟ ਕੀਤੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਇਸ ਟਾਈਮ 3.1 ਮਿਲੀਅਨ ਪਾਲਿਸੀਜ਼ ਆ ਲੋਕਾਂ ਦੀਆਂ, ਤੇ ਉਸ ਨੂੰ ਆਉਣ ਵਾਲੇ 5 ਸਾਲਾਂ 'ਚ 2 ਮਿਲੀਅਨ ਤੋਂ ਥੱਲੇ ਲੈ ਕੇ ਜਾਣਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਇਨਕਰੀਜ਼ ਕਰਨ ਦੇ ਲਈ ਉਹ ਫਾਈਲ ਕੀਤੇ ਹੈਗੇ ਆ। 1922 ਦੇ ਵਿੱਚ ਸਟੇਟ ਫਾਰਮ ਇੰਸ਼ੋਰੈਂਸ ਸਟਾਰਟ ਹੋਈ ਸੀ, ਤੀਜੀ ਸਭ ਤੋਂ ਵੱਡੀ ਕੰਪਨੀ ਹੈ USA ਦੇ ਵਿੱਚ। 91 ਮਿਲੀਅਨ ਪਾਲਿਸੀਜ਼ ਇਹਨਾਂ ਦੀਆਂ ਆਟੋ, ਫਾਇਰ, ਲਾਈਫ, ਹੈਲਥ, ਕਮਰਸ਼ੀਅਲ ਆਲ ਓਵਰ ਕੈਲੀਫੋਰਨੀਆ ਹੈਗੀਆਂ। ਸੋ ਜੇ 11 ਲੱਖ ਲੋਕਾਂ ਦੀ ਜਿਹੜੀਆਂ ਪਾਲਿਸੀਆਂ ਕੈਂਸਲ ਹੁੰਦੀਆਂ ਤੇ ਉਧਰੋਂ ਨਵੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਕੋਈ ਕਰ ਨਹੀਂ ਰਹੀਆਂ, ਜੇ ਕਰ ਵੀ ਰਹੀਆਂ ਤਾਂ ਬਹੁਤ ਮਹਿੰਗੀ ਹੋ ਰਹੀ ਆ। ਸੋ ਇਹ ਆਉਣ ਵਾਲੇ ਜਿਹੜੇ ਹੋਮ ਓਨਰਸ ਦੇ ਲਈ ਟਾਈਮ ਜਿਹੜਾ ਆ ਉਹ ਇਸ ਨੂੰ ਬਹੁਤ ਧਿਆਨ ਦੇ ਨਾਲ ਦੇਖਣਾ ਪਊਗਾ ਵੀ ਭਾਈ ਹੁਣ ਉਹ ਜ਼ਮਾਨੇ ਗਏ ਜਦੋਂ ਤੁਹਾਡੇ ਘਰ ਦੀ ਇੰਸ਼ੋਰੈਂਸ $600-700 ਹੁੰਦੀ ਸੀ, ਹੁਣ $2,000, $3,000, $4,000 ਤੱਕ ਜਿਹੜੀ ਘਰਾਂ ਦੀ ਇੰਸ਼ੋਰੈਂਸ ਪਹੁੰਚ ਚੁੱਕੀ ਹੈਗੀ ਆ। ਸਟੇਟ ਫਾਰਮ ਨੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕੋਲ 30% ਘਰਾਂ ਦੀ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੇ ਲਈ, 36% ਕੰਡੋਮੀਨੀਅਮ ਓਨਰਸ ਦੇ ਲਈ, 52% ਰੈਂਟਲ ਹੋਮਸ ਦੇ ਲਈ ਫਾਈਲ ਕੀਤਾ ਹੈਗਾ। ਤੇ ਕਹਿੰਦੇ ਵੀ ਜੇ ਉਹਨਾਂ ਨੇ ਨਾ ਅਪਰੂਵ ਕੀਤਾ ਤੇ ਸਟੇਟ ਫਾਰਮ ਵਾਲੇ ਤੇਜ਼ੀ ਦੇ ਨਾਲ ਜਿਹੜੀਆਂ ਪਾਲਿਸੀਜ਼ ਆ ਉਹ ਕੈਂਸਲ ਕਰਨੀਆਂ ਸ਼ੁਰੂ ਕਰ ਦੇਣਗੇ। ਲਿਬਰਟੀ ਮਿਊਚੁਅਲ ਨੇ ਆਲਰੇਡੀ 17,000 ਦੇ ਕਰੀਬ ਹੋਮ ਓਨਰਸ ਦੀ ਪਾਲਿਸੀਜ਼ ਨਾਨ ਰੀਨਿਊ ਕਰਤੀ ਆ, ਕੈਂਸਲ ਕਰ ਦਿੱਤੀ ਹੈਗੀ ਆ। 20,000 ਪਾਲਿਸੀਜ਼ ਉਹ ਕਹਿੰਦੇ ਸਾਡੇ ਕੋਲ ਟੈਕਨੀਕਲ ਹੋ ਗਿਆ ਸੀ ਇਸ਼ੂ, ਜਿਹਦੇ ਕਰਕੇ ਅਸੀਂ ਉਹ ਪਾਲਿਸੀਜ਼ ਕੈਂਸਲ ਕੀਤੀਆਂ। ਆਲ ਸਟੇਟ ਇੰਸ਼ੋਰੈਂਸ ਨੇ ਕਿਹਾ ਵੀ ਘਰਾਂ ਦੀ ਇੰਸ਼ੋਰੈਂਸ ਅਗਸਤ ਮਹੀਨੇ ਤੋਂ 34% ਇਨਕਰੀਜ਼ ਹੋ ਗਈ ਆ, ਕਿਉਂਕਿ ਉਹਨਾਂ ਨੂੰ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਅਪਰੂਵਲ ਦੇ ਦਿੱਤਾ ਸੀ। ਜਿਹੜੀ ਹੋਮ ਓਨਰਸ ਇੰਸ਼ੋਰੈਂਸ ਕ੍ਰਾਈਸਿਸ ਕੈਲੀਫੋਰਨੀਆ ਦਾ ਵਿੱਚ ਹੈਗਾ ਆ, ਇਹ ਹਾਊਸਿੰਗ ਮਾਰਕੀਟ ਨੂੰ ਵੀ ਬਹੁਤ ਵੱਡਾ ਅਫੈਕਟ ਕਰਨ ਜਾ ਰਿਹਾ ਹੈਗਾ। ਤੇ ਜਦੋਂ ਘਰਾਂ ਦੀਆਂ ਇੰਸ਼ੋਰੈਂਸਾਂ ਦੇ ਰੇਟ ਬਹੁਤ ਜ਼ਿਆਦਾ ਅੱਪ ਜਾਣਗੇ ਤੇ ਨੈਚੁਰਲੀ ਜਿਹੜੇ ਘਰਾਂ ਦੀਆਂ ਕੀਮਤਾਂ ਆ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਊਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਆਪਾਂ ਰੋਜ਼ਵਿਲ ਦਾ। ਇੱਕ 18 ਸਾਲਾਂ ਦਾ ਜਿਹੜਾ ਨੌਜਵਾਨ ਆ ਉਹਨੂੰ ਅਰੈਸਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਉਹ ਰੋਜ਼ਵਿਲ ਪੀਜ਼ਾ ਸ਼ਾਪ ਦੇ ਉੱਤੇ ਇੱਕ ਮੁਲਾਜ਼ਮ ਦੇ ਉੱਤੇ ਕੰਮ ਕਰਦੇ ਮੁਲਾਜ਼ਮ ਦੇ ਉੱਤੇ ਉਹਨੇ ਕੁਛ ਜਲਨਸ਼ੀਲ ਜਿਹੜਾ ਪਦਾਰਥ ਆ ਉਹ ਪਾ ਕੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।
ਇਗਿਓਰ ਡਰੈਗਨ ਦੇ ਰੂਪ ਦੇ ਵਿੱਚ ਇਹਦੀ ਜਿਹੜੀ ਪਛਾਣ ਹੋਈ ਹੈ। ਹੇਡ ਇਨਸੀਡੈਂਟ ਨੂੰ ਦੱਸਿਆ ਗਿਆ ਤੇ ਸਤੰਬਰ 19 ਨੂੰ ਇਹ ਘਟਨਾ ਜਿਹੜੀ ਵਾਪਰੀ ਸੀ। ਪਲੇਸਰ ਕਾਉਂਟੀ ਜੇਲ੍ਹ ਦੇ ਵਿੱਚ ਉਹਨੂੰ ਜਿਹੜਾ ਉਹ ਭੇਜ ਦਿੱਤਾ ਗਿਆ। ਫੈਲਣੀ ਲੱਗੀ ਅਸੌਲਟ ਦੀ ਤੇ ਹੇਟ ਕ੍ਰਾਈਮ ਚਾਰਜਸ ਵੀ ਉਹਨੂੰ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਹ 10:15 PM ਤੇ ਉੱਤੇ ਰਾਤ ਨੂੰ ਵਾਪਰੀ ਹੈ। ਤਿੰਨ ਜਿਹੜੇ ਸ਼ੱਕੀ ਆ ਉਹ ਇਸ ਪੀਜ਼ਾ ਰੈਸਟੋਰੈਂਟ ਜਿਹੜਾ ਕਿ ਫੇਅਰਵੇ ਡਰਾਈਵ ਦੇ ਉੱਤੇ ਪੈਂਦਾ ਇਹ ਇੱਥੇ ਪਹੁੰਚੇ ਸਨ ਤੇ ਉਹਨਾਂ ਦੀ ਉੱਥੇ ਅੰਦਰ ਜਾ ਕੇ ਕੋਈ ਲੜਾਈ ਹੋ ਗਈ। ਬਾਅਦ ਦੇ ਵਿੱਚ ਜਿਹੜੀ ਇਹ ਪਿਕਅਪ ਜਿਹੜੀ ਦੇ ਲਈ ਲੜਾਈ ਹੋਈ ਸੀਗੀ। ਜਦੋਂ ਉਹਨੇ ਕਿਹਾ ਕਿ ਬਈ ਇਹ ਤੇਰੀ ਜਿਹੜੀ ਆ ਡਿਲੀਵਰੀ ਨਹੀਂ ਹੈ ਤਾਂ ਇਹਨੇ ਉਸ ਜਿਹੜੀ ਪੀਜ਼ਾ ਦੀ ਜੋ ਵੀ ਲੰਬੀ ਟਰੇ ਸੀ ਜਾਂ ਜੋ ਵੀ ਪੈਕੇਜ ਸੀਗਾ ਉਹਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਧੱਕੇ ਦੇ ਨਾਲ। ਬਾਅਦ ਦੇ ਵਿੱਚ ਇਹਨਾਂ ਦੀ ਲੜਾਈ ਹੋਈ। ਫਿਰ ਇਹਨੇ ਕੀ ਕੀਤਾ, ਉਸ ਬੰਦੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਦੋ ਹੋਰ EMPLOYEES ਦੇ ਨਾਲ ਵੀ ਇਹਦਾ ਝਗੜਾ ਹੋਇਆ। ਉਸ ਤੋਂ ਬਾਅਦ ਜਦੋਂ ਉਹਦਾ ਬਚਾਅ ਹੋ ਗਿਆ, ਪਰ ਬਾਅਦ ਦੇ ਵਿੱਚ ਪੁਲਿਸ ਨੂੰ ਜਦੋਂ ਇਹਦੀ ਜਾਣਕਾਰੀ ਦਿੱਤੀ ਗਈ ਤਾਂ ਪਲੇਸਰ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਇਸ ਮਾਮਲੇ ਦੇ ਵਿੱਚ। ਇਹਨਾਂ ਨੇ ਨਾ ਸਿਰਫ ਉਹਨਾਂ ਦੇ ਨਾਲ ਝਗੜਾ ਕੀਤਾ ਬਲਕਿ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਹੁਣ ਇਹਦੇ ਨਾਲ ਜਿਹੜੇ ਦੋ ਹੋਰ ਸ਼ੱਕੀ ਸੀਗੇ ਉਹਨਾਂ ਦੀ ਜਿਹੜੀ ਭਾਲ ਆ ਉਹ ਜਾਰੀ ਹੈ ਜੀ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਨਵਾਂ ਲਾ ਸਾਈਨ ਕਰ ਦਿੱਤਾ ਹੈ ਜਿਹਦੇ ਮੁਤਾਬਕ ਜਿਹੜੇ ਵੋਟਰਸ ਆ ਉਹਨਾਂ ਨੂੰ ਹੁਣ ਆਈਡੀ ਕੋਈ ਰਿਕੁਆਇਰਡ ਨਹੀਂ ਹੋਊਗੀ। ਜਿੱਥੇ ਤੁਸੀਂ ਵੋਟ ਪਾਉਣ ਜਾਣਾ ਆ ਤੇ ਉਹ ਆਈਡੀ ਮੰਗ ਨਹੀਂ ਸਕਦੇ ਇਸ ਨਵੇਂ ਲਾ ਦੇ ਮੁਤਾਬਕ, ਜੋ ਕਿ ਉਹ ਵੀਰਵਾਰ ਨੂੰ ਸਾਈਨ ਕਰਨ ਜਾ ਰਹੇ ਹੈਗੇ ਆ। ਤੁਹਾਨੂੰ ਯਾਦ ਹੋਊਗਾ ਹੰਟਿੰਗਟਨ ਬੀਚ ਜਿਹੜਾ ਆ ਕੈਲੀਫੋਰਨੀਆ ਦਾ ਸ਼ਹਿਰ ਆ, ਉੱਥੇ ਇੱਕ ਇਨੀਸ਼ੀਏਟਿਵ ਲੈ ਕੇ ਆਏ ਸੀ ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਆਈਡੀ ਰਿਕੁਆਇਰਡ ਆ। 53.4% ਰੈਜ਼ੀਡੈਂਟਸ ਨੇ ਵੋਟ ਕੀਤਾ ਸੀ ਵੀ ਵੈਲਟ ਜਿਹੜਾ ਆ ਜਦੋਂ ਤੁਸੀਂ ਵੋਟ ਪਾਉਣ ਜਾਣਾ ਆ ਉਹਦੇ ਲਈ ਆਈਡੀ ਦੇਖੀ ਜਾਊਗੀ। ਉਹ ਤੋਂ ਬਾਅਦ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਉਹਨਾਂ ਨੇ ਸੈਕਟਰੀ ਆਫ ਸਟੇਟ ਸ਼ਾਰਲੀ ਵੈਬਰ ਇਹਨਾਂ ਨੇ ਸਿਟੀ ਨੂੰ ਸੂ ਕਰ ਦਿੱਤਾ ਸੀ ਤੇ ਬਲੌਕ ਕੀਤਾ ਸੀ ਵੀ ਇਹ ਇਨਫੋਰਸ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਇਹ ਜਿਹੜੇ ਇੱਕ ਸੈਨੇਟਰ ਡੇਵਿਡ ਮਿਨ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਹੰਟਿੰਗਟਨ ਬੀਚ ਜਿਹੜੀ ਆ ਇੱਕ ਸ਼ਹਿਰ ਇਦਾਂ ਦਾ ਬਿੱਲ ਲੈ ਕੇ ਆਇਆ, ਕੱਲ ਨੂੰ ਹੋਰ ਲਿਆਊਗਾ, ਪਰਸਨ ਹੋਰ ਲਿਆਊਗਾ। ਸੋ ਜੇ ਸਾਡੇ ਕੋਲ 100 ਡਿਫਰੈਂਟ ਚਾਰਟਰ ਸਿਟੀਜ਼ ਹੈਗੀਆਂ, ਉਹ 100 ਡਿਫਰੈਂਟ ਸੈਟਸ ਆਫ VOTING ਰੂਲਸ ਲੈ ਕੇ ਆ ਸਕਦੇ ਆ। ਸੋ ਇਸ ਨੂੰ ਸਾਰਾ ਕੁਝ ਸਿੰਪਲ ਬਣਾਉਣ ਦੇ ਲਈ ਜਿਹੜਾ ਨਵਾਂ ਲਾ ਆ ਉਹ ਕੈਲੀਫੋਰਨੀਆ ਦੇ ਗਵਰਨਰ ਸਾਈਨ ਕਰਨ ਜਾ ਰਹੇ ਆ ਵੀ ਤੁਸੀਂ ਵੋਟ ਪਾਉਣ ਚਲ ਜਾਓ, ਤੁਹਾਡੇ ਕੋਲ ਆਈਡੀ ਦੀ ਕੋਈ ਜ਼ਰੂਰਤ ਨਹੀਂ, ਤੁਹਾਡੀ ਆਈਡੀ ਚੈੱਕ ਨਹੀਂ ਕੀਤੀ ਜਾਊਗੀ। ਪਰ ਇਹ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਈਏ, ਕ੍ਰਾਈਮ ਬਹੁਤ ਵੱਡਾ ਹੈਗਾ, ਫੈਲਨੀ ਤੱਕ ਲੱਗ ਜਾਂਦੀ ਆ ਜੇ ਤੁਸੀਂ ਸਿਟੀਜ਼ਨ ਨਹੀਂ ਤੇ ਵੋਟ ਪਾ ਦਿੱਤੀ ਤੇ ਬਾਅਦ ਦੇ ਵਿੱਚ ਤੁਸੀਂ ਫੜੇ ਗਏ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਸੈਕਰਾਮੈਂਟੋ ਦੀ ਗੱਲ ਕਰੀਏ, ਜਿੱਥੇ ਇੱਕ ਹਿਊਮਨ ਟ੍ਰੈਫਿਕਿੰਗ ਤੇ ਸੈਕਸ ਟ੍ਰੈਫਿਕਿੰਗ ਦਾ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਗਿਆ ਇਸ ਮਾਮਲੇ ਦੇ ਉੱਤੇ ਤੇ ਹੁਣ ਤੱਕ 122 ਜਣਿਆਂ ਨੂੰ ਅਰੈਸਟ ਕੀਤਾ ਗਿਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ 2 ਟੀਨੇਜਰ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਵੀ ਰਿਹਾ ਕਰਵਾਇਆ ਗਿਆ ਜਾਂ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ, ਰੈਸਕਿਊ ਕੀਤਾ ਗਿਆ, ਜਿਨ੍ਹਾਂ ਨੂੰ ਜ਼ਬਰਦਸਤੀ ਜਿਹੜਾ ਇਸ ਧੰਦੇ ਦੇ ਵਿੱਚ ਧੱਕਿਆ ਗਿਆ ਸੀਗਾ। ਸ਼ੈਰਿਫ ਦੇ ਆਫਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਹੈ ਕਿ ਕੁਝ ਅੰਡਰ ਕਵਰ ਜਿਹੜੇ ਨੇ ਉਹ ਇਸ ਮਾਮਲੇ ਦੀ ਕਈ ਦਿਨਾਂ ਤੋਂ ਜਿਹੜੀ ਖੰਗਾਲ ਕਰ ਰਹੇ ਸੀਗੇ, ਜਾਂਚ ਕਰ ਰਹੇ ਸੀਗੇ ਤੇ ਉਹ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਜਾਂ ਸੈਕਸ ਟ੍ਰੈਫਿਕਿੰਗ ਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਸੀ, ਬਾਇਰਸ ਤੇ ਸੈਲਰਸ, ਉਹਨਾਂ ਦੇ ਨਾਲ ਲਗਾਤਾਰ ਰਾਬਤੇ ਦੇ ਵਿੱਚ ਸੀਗੇ। ਬਾਅਦ ਦੇ ਵਿੱਚ ਉਹ ਕਹਿੰਦੇ ਕਿ ਕੁਝ ਅਰੈਸਟ ਕੀਤੀਆਂ ਗਈਆਂ ਤੇ ਬੱਚਿਆਂ ਦਾ ਜਦੋਂ ਪਤਾ ਲੱਗਿਆ ਕਿ ਇਹਦੇ ਵਿੱਚ ਬੱਚੇ ਵੀ ਨੇ ਜਿਨ੍ਹਾਂ ਨੂੰ ਫੋਰਸ ਕੀਤਾ ਗਿਆ, ਇਸ ਗਲਤ ਧੰਦੇ ਦੇ ਵਿੱਚ ਫਸਾਇਆ ਜਾ ਰਿਹਾ, ਤਾਂ ਫਿਰ ਕਹਿੰਦੇ ਕਿ ਸਟਿੰਗ ਆਪਰੇਸ਼ਨ ਜਿਹੜਾ ਉਹਦਾ ਦਾਇਰਾ ਹੋਰ ਵੱਡਾ ਕਰਨਾ ਪਿਆ। ਇਹ ਪਤਾ ਲੱਗਿਆ ਕਿ ਇਹ ਜਿਹੜੇ 122 ਜਣੇ ਵੱਖ-ਵੱਖ ਥਾਵਾਂ ਤੋਂ ਅਰੈਸਟ ਕੀਤੇ ਨੇ, ਕੁਝ ਵਿਕਟਮਸ ਨੇ ਤੇ ਪਰ ਕੁਝ ਇਹਦੇ ਧੰਦੇ ਦੇ ਨਾਲ ਜੁੜੇ ਸੀ, ਜਿਹੜੇ ਬੱਚਿਆਂ ਨੂੰ ਚੁੱਕ ਕੇ ਜਾਂ ਲਾਲਚ ਦੇ ਵੱਸ ਪਾ ਕੇ ਇਸ ਧੰਦੇ ਦੇ ਵਿੱਚ ਜਾਂ ਇਸ ਕੰਮ ਦੇ ਵਿੱਚ ਜਾਣਬੁੱਝ ਕੇ ਲੈ ਕੇ ਆਉਂਦੇ ਸੀਗੇ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਨੇ ਜਿਮ ਕੂਪਰ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਅਸੀਂ ਜਿਹੜੀ ਸਾਡੀ ਕਮਿਊਨਿਟੀ ਹੈ ਇਹਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ ਐਕਸਪਲੋਇਟੇਸ਼ਨ ਤੋਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਲੋਕਾਂ ਦਾ ਨੁਕਸਾਨ ਕਰਦੀਆਂ ਨੇ, ਹਿਊਮਨ ਟ੍ਰੈਫਿਕਿੰਗ ਹੋ ਗਿਆ ਜਾਂ ਹੋਰ ਮਾਈਨਰਸ ਦੀ ਐਕਸਪਲੋਇਟੇਸ਼ਨ ਹੋ ਗਈ ਜਾਂ ਸੀਰੀਅਸ ਕ੍ਰਾਈਮ ਦੇ ਵਿੱਚ ਉਹਨਾਂ ਨੂੰ ਧੱਕਿਆ ਜਾ ਰਿਹਾ, ਤਾਂ ਉਹਦੇ ਤੋਂ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਸ਼ੈਰਿਫ ਦੇ ਆਫਿਸ ਨੇ, ਜਿਹਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਇੱਕ ਔਰਤ ਜਿਹੜੀ ਹੈ ਉਹ 2 ਮਾਈਨਰਸ ਨੂੰ, 2 ਬੱਚਿਆਂ ਨੂੰ, 2 ਟੀਨੇਜਰ ਕੁੜੀਆਂ ਨੂੰ ਜਿਹੜਾ ਉਹ ਵਰਗਲਾ ਰਹੀ ਆ ਤੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਇਸ ਧੰਦੇ ਦੇ ਵਿੱਚ ਧੱਕ ਰਹੀ ਆ। ਪਤਾ ਲੱਗਿਆ ਕਿ ਇਹਦੇ ਵਿੱਚ ਇਕੱਲੇ ਸੈਕਰਾਮੈਂਟੋ ਦੀਆਂ ਨਹੀਂ
ਕੁਝ ਹੋਰ ਇਲਾਕਿਆਂ ਦੀਆਂ ਜਿਹੜੀਆਂ ਉਹ ਕੁੜੀਆਂ ਸੀਗੀਆਂ ਤੇ ਰੈਂਚੋ ਕਾਰਡੋਵਾ ਪੁਲਿਸ, ਜਿਹੜੀ ਕਾਰਡੋਵਾ ਪੁਲਿਸ ਹੈ, ਕੈਲੀਫੋਰਨੀਆ ਹਾਈਵੇ ਪੈਟਰੋਲ ਹੈ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਹੈ ਤੇ ਹਿਊਮਨ ਟ੍ਰੈਫਿਕਿੰਗ, ਇਹਨਾਂ ਨੇ ਸਾਰਿਆਂ ਨੇ ਰਲ ਕੇ ਫਿਰ ਜਿਹੜਾ ਉਹ ਇਹਨਾਂ ਬੱਚਿਆਂ ਨੂੰ ਰਿਹਾ ਕਰਾਇਆ। ਇੱਕ ਡਰਾਈਵ ਚੱਲ ਰਹੀ ਸੀ ਇੰਪੈਕਟ ਐਂਡ ਦਾ ਸੈਕਰਾਮੈਂਟੋ ਫੈਮਿਲੀ ਜਸਟਿਸ ਸੈਂਟਰ, ਜਿਹੜਾ ਉਹਦੇ ਵਿੱਚ ਕੁਝ ਲੋਕਾਂ ਨੂੰ ਜਿਹੜਾ ਉਹ ਭੇਜਿਆ ਗਿਆ। ਇਨਵੈਸਟੀਗੇਟਿਵ ਸਟੋਰੀ ਦੇ ਮੁਤਾਬਕ ਜਿਹੜੀ ਕਿ ਇੱਕ ਵੈਬਸਾਈਟ ਨੇ ਕੀਤੀ ਹੈ, ਉਹਦੇ ਮੁਤਾਬਕ ਇਸ ਦੀ ਜਦ ਦੇ ਵਿੱਚ ਕਈ ਹੋਰ ਲੋਕ ਵੀ ਆ ਸਕਦੇ ਨੇ। ਦੱਸਿਆ ਜਾ ਰਿਹਾ ਕਿ ਸਤੰਬਰ ਮਹੀਨੇ ਦੇ ਵਿੱਚ ਹੀ ਗੈਵਨ ਨਿਊਸਮ ਜਿਹੜੇ ਕਿ ਗਵਰਨਰ ਨੇ, ਉਹਨਾਂ ਨੇ ਇੱਕ ਬਿੱਲ ਸਾਈਨ ਕੀਤਾ, ਸੈਨੇਟ ਬਿੱਲ 1414, ਜਿਹਦੇ ਤਹਿਤ ਜੇਕਰ ਕੋਈ ਬੰਦਾ 15 ਸਾਲ ਦੀ ਉਮਰ ਦੇ ਵਾਲੇ ਬੱਚੇ ਨੂੰ ਉਹਨੂੰ ਧੱਕੇਸ਼ਾਹੀ ਕਰਦਾ ਕਿਸੇ ਵੀ ਤਰੀਕੇ ਨਾਲ ਜਿਸਮਾਨੀ ਤੌਰ ਤੇ, ਤਾਂ ਉਹਨੂੰ ਫੈਲਣੀ ਜਿਹੜੀ ਆ ਉਹ ਲੱਗੂਗੀ। ਪਰ ਇੱਥੇ ਦੱਸਿਆ ਗਿਆ ਕਿ ਕੁਝ ਮਾਈਨਰਸ ਦੀ ਖਰੀਦੋ ਫਰੋਖਤ ਵੀ ਕੀਤੀ ਗਈ ਸੀ। ਹੁਣ ਤਾਂ ਥੋੜੇ ਸਮੇਂ ਬਾਅਦ ਟਿਮ ਵਾਲਜ਼ ਤੇ ਜੇਡੀ ਵੈਂਸ, ਦੋਨੋਂ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਨਵੰਬਰ 2024 ਦੀ ਇਲੈਕਸ਼ਨ ਦੇ ਲਈ, ਉਹ ਫੇਸ ਕਰਨ ਜਾ ਰਿਹਾ ਇੱਕ ਦੂਜੇ ਨੂੰ, ਤੇ ਉਹਨਾਂ ਦੀ ਜਿਹੜੀ ਡਿਬੇਟ ਹੋਊਗੀ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੇ ਵਿਚਕਾਰ ਇਹ ਡਿਬੇਟ ਹੋ ਚੁੱਕੀ ਹੈਗੀ ਆ। ਵਾਲਜ਼ ਹੈਰਿਸ ਦੇ ਰਨਿੰਗ ਮੇਟ ਹੈਗੇ ਆ, ਜੇਡੀ ਵੈਂਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਹੈਗੇ ਆ। ਤੇ ਕੱਲ ਸਵੇਰੇ ਕੀ ਕੁਝ ਇਸ ਡਿਬੇਟ ਦੇ ਵਿੱਚ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅਪਡੇਟ ਵੀ ਕਰਾਂਗੇ। ਇੱਕ ਜਾਂਦੇ ਜਾਂਦੇ ਖਬਰ ਸਾਂਝੀ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੀਗੇਸੀ ਐਡਮਿਸ਼ਨਸ ਹੁੰਦੇ ਹੈਗੇ ਯੂਨੀਵਰਸਿਟੀ ਦੇ ਵਿੱਚ, ਬਹੁਤ ਸਾਰੇ ਲੋਕ ਪ੍ਰਾਈਵੇਟ ਯੂਨੀਵਰਸਿਟੀਜ਼ ਨੂੰ ਡੋਨੇਸ਼ਨ ਦਿੰਦੇ ਆ ਜਾਂ ਉੱਥੇ ਦੇ ਅਲਮਨਾਈ ਉੱਥੋਂ ਪੜ੍ਹੇ ਹੋਏ ਹੁੰਦੇ ਆ ਤੇ ਉਹਨਾਂ ਦੇ ਨਿਆਣਿਆਂ ਨੂੰ ਪ੍ਰੈਫਰੈਂਸ ਬੇਸ ਦੇ ਉੱਤੇ ਜਿਹੜਾ ਐਡਮਿਸ਼ਨ ਦੇ ਦਿੱਤਾ ਜਾਂਦਾ, ਉਹ ਹੁਣ ਬੰਦ ਹੋਣ ਜਾ ਰਹੇ ਹੈਗੇ ਆ। ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕੱਲ ਇਹ ਜਿਹੜਾ ਬਿੱਲ ਆ ਉਹਦੇ ਤੇ ਸਾਈਨ ਕਰ ਦਿੱਤਾ, ਜਿਹਦੇ ਮੁਤਾਬਕ ਲੀਗੈਸੀ ਐਡਮਿਸ਼ਨਸ ਜਿਹੜੇ ਆ, ਜਿਹੜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਹੈਗੀਆਂ, ਜਿਸ ਤਰ੍ਹਾਂ ਸਟੈਨਫੋਰਡ ਯੂਨੀਵਰਸਿਟੀ ਆ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਉੱਥੇ ਹੁਣ ਇਹ ਐਡਮਿਸ਼ਨ ਉਸ ਹਿਸਾਬ ਦੇ ਨਾਲ ਨਹੀਂ ਹੋਊਗੇ ਤੇ ਇਹ ਜਿਹੜਾ ਨਵਾਂ ਲਾ ਆ ਸਤੰਬਰ 1, 2025 ਤੋਂ ਲਾਗੂ ਹੋਊਗਾ। ਤੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਕਿ ਕੈਲੀਫੋਰਨੀਆ ਦੇ ਵਿੱਚ ਹਰ ਇੱਕ ਪਰਸਨ ਆਪਣੀ ਮੈਰਿਟ, ਸਕਿੱਲ ਤੇ ਹਾਰਡ ਵਰਕ ਦੇ ਆਧਾਰ ਦੇ ਉੱਤੇ ਜਿਹੜਾ ਉਹਨੂੰ ਐਡਮਿਸ਼ਨ ਮਿਲਣਾ ਚਾਹੀਦਾ, ਨਾ ਕਿ ਡੋਨੇਸ਼ਨ ਦੇ ਕੇ ਜਾਂ ਜਿਹੜੇ ਉੱਥੇ ਦੇ ਜਿਹੜੇ ਸਟੂਡੈਂਟ ਆ ਉਹ ਰਹੇ ਹੋਣ, ਉਹ ਗਾਹਾਂ ਆਪਣੇ ਨਿਆਣਿਆਂ ਨੂੰ ਉੱਥੇ ਜੋ ਆ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਦਵਾ ਲੈਣ। ਜੀ ਬਿਲਕੁਲ, ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਕਿ ਸਾਰੇ ਕੈਲੀਫੋਰਨੀਆ ਵਾਸੀਆਂ ਨੂੰ ਬਰਾਬਰ ਦੇ ਮੌਕੇ ਦੇਣਾ ਹੀ ਜਿਹੜਾ ਉਹ ਚਾਹੀਦੇ ਨੇ ਜੀ। ਤੇ ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ S&P ਇੰਡੈਕਸ 55.73 ਲੋਅਰ ਗਿਆ ਤੇ ਕਲੋਜ਼ ਹੋਇਆ 5708.75 ਦੇ ਉੱਤੇ। ਤੇ ਨੈਸਡੈਕ ਜਿਹੜਾ ਆ ਉਹ 278.81 ਡਾਊਨ ਗਿਆ, ਕਲੋਜ਼ ਹੋਇਆ 17910.36 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਡਾਊਨ ਗਿਆ ਹੈਗਾ 173.18 ਤੇ ਕਲੋਜ਼ ਹੋਇਆ 42156.97 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 35 ਸੈਂਟ ਦੇ ਬਰਾਬਰ, ਇੰਡੀਆ ਦੇ 83 ਰੁਪਏ ਤੇ 99 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 277 ਰੁਪਏ 70 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।